ਇਹ ਲੀਡਰ ਅਮੀਰ ਕਿਵੇਂ ਹੋ ਜਾਂਦਾ? ਕਿਸਾਨ ਦਾ ਜਿਹੜਾ ਬੰਦਾ ਚੁਣੀਦਾ ਉਹ ਦਿਨਾਂ 'ਚ ਅਮੀਰ ਹੋ ਜਾਂਦਾ, ਕਿਸਾਨ ਗਰੀਬ ਦੇ ਗਰੀਬ। ਸਾਡੀ ਗੱਲ ਕਿਹਨੇ ਕਰਨੀ ਅੱਗੇ ਜਾ ਕੇ? ਜਿਹੜਾ ਗਿਆ ਕਰਨ ਤੇ ਉਹ ਗਿਆ, ਉਹ ਤਾਂ ਉਹਦੀ ਤਾਂ ਗੱਲ ਬਣ ਗਈ, ਉਹਨੂੰ ਤਾਂ ਲੀਡਰ ਚੁਣਿਆ, ਕੰਮ ਆ ਗਿਆ। ਤੇ ਹਾਂਜੀ, ਕੋਈ ਮੁਖਲਸ, ਕੋਈ ਇਮਾਨਦਾਰੀ, ਕੋਈ ਐਦਾਂ ਦਾ ਬੰਦਾ ਹੋਵੇ, ਫਿਰ ਸਾਡੇ ਕਿਸਾਨਾਂ ਦੀ ਗੱਲ ਅੱਗੇ ਪਹੁੰਚੇ ਤੇ ਸਾਡੇ ਕੋਈ ਮਸਲੇ ਹੱਲ ਹੋਣ। ਸਾਡੀ ਇੱਥੇ ਸੁਣਦਾ ਕੋਈ ਨਹੀਂ। ਫਿਰ ਇਹ ਜਿਹੜਾ ਨਾ ਇਹਨਾਂ 'ਚ ਸੁਸਤੀ ਜਿਹੜੀ ਆ ਨਾ, ਇਹ ਕੋਈ ਗੱਲ ਕਿਤੇ ਮੌਕਾ ਐਸਾ ਹੋਵੇ ਫਿਰ ਇਹ ਨਿਕਲਦੇ ਨਹੀਂ ਕਿਸਾਨ। ਇਹਨਾਂ 'ਚ ਏਕਾ ਕੋਈ ਨਹੀਂ। ਹਾਂਜੀ, ਇਹ ਹੁਣ ਇਹਨਾਂ ਦੇ ਵਿੱਚੋਂ ਉਹ ਕੌਣ ਇਹਨਾਂ ਦਾ ਸੁੱਤਾ ਜ਼ਮੀਰ ਜਗਾਵੇ? ਉਹ ਜਿਵੇਂ ਕੋਈ 70-80 ਸਾਲ ਦਾ ਕੋਈ ਹਿੰਦੂ ਸੀ ਤੇ ਪਿਛਲੇ ਪਾਰੇ ਮੁਸਲਮਾਨ ਹੋ ਗਿਆ, ਤੇ ਉਹ ਅਗਲੇ ਟਾਈਮ ਅੱਲਾ ਅੱਲਾ ਕਰੇ ਤੇ ਪਿਛਲੇ ਟਾਈਮ ਰਾਮ ਰਾਮ ਕਰੇ, ਤੇ ਉਹਨੂੰ ਹੌਕਾ ਕਰਕੇ ਤੇ ਉਹਨੂੰ ਬੰਦੇ ਨੇ ਪੁੱਛਿਆ ਵੀ ਯਾਰ ਇਹ ਕੀ ਤੂੰ ਕਰਦਾ? ਉਹ ਕਹਿੰਦਾ ਵੀ 70 ਸਾਲ ਦਾ ਆਖੇ ਰਾਮ ਦਾ ਕਬਜ਼ਾ ਸੀ ਤੇ ਇਹ ਰੱਬ ਦੇ ਕਹਿਣ ਤੇ ਹੁਣ 1 ਮਿੰਟ 'ਚ ਤਾਂ ਨਹੀਂ ਨਾ ਖਾਲੀ ਹੁੰਦਾ, ਹੌਲੀ ਹੌਲੀ ਹੋਊਗਾ, ਹੌਲੀ ਹੌਲੀ ਜਾਊਗਾ। ਤੇ ਇਹ ਕਿਸੇ ਗੱਲ ਨਾਲ ਹੀ ਇਹ ਜਾਗਣਗੇ? ਇਹ ਸੁੱਤੇ ਆ ਬੜੀ ਦੇਰ ਦੇ। ਤੇ ਹੁਣ ਔਖੀ ਗੱਲ ਹੀ ਆ, ਔਖੀ ਗੱਲ ਆ ਜੀ। ਹੁਣ ਨਾ ਉਹ ਲਾਮਾ ਇਕਬਾਲ ਲੱਭੇ ਸਾਨੂੰ, ਨਾ ਕਾਇਦ ਆਜ਼ਮ ਲੱਭੇ, ਤੇ ਹੁਣ ਕਿੱਥੋਂ? ਹਾਂਜੀ, ਲੀਡਰ ਲੱਭੇ ਹੀ ਨਹੀਂ ਮੁਲਕ ਨੂੰ। ਤੇ ਸਰਦਾਰ ਸਾਹਿਬ ਟੋਟਲ ਜ਼ਿਮੀਂਦਾਰੀ ਕਰਦੇ ਆ ਜਾਂ ਹੋਰ ਵੀ ਕੋਈ ਕਾਰੋਬਾਰ ਵੀ ਛੇੜਿਆ ਹੈ ਨਾਲ? ਕਾਰੋਬਾਰ ਦਾ ਹੀ ਤੁਹਾਨੂੰ ਮੈਂ ਦੱਸਿਆ ਨਾ, ਸਵਾਦ ਲੈ ਕੇ ਦੇਖਿਆ ਤੇ ਉਹ ਬਣਾ ਕੇ ਕਾਰੋਬਾਰ ਦੇਖਿਆ ਤੇ ਲੇਕਿਨ ਕੋਈ ਨਹੀਂ, ਇੱਥੇ ਸੂਦ ਕੋਈ ਨਹੀਂ। ਹੁਣ ਤੂੰ ਦੇਖ ਵੀ ਮੱਝ ਦਾ ਦੁੱਧ ਜਿਹੜਾ ਉਹ ਸ਼ਹਿਰਾਂ ਦੇ ਵਿੱਚ 200 ਤੋਂ ਵੀ ਟੱਪਿਆ ਖੜਾ ਹੈ, ਤੇ ਸਾਡੇ ਕੋਲ ਉਹੀ ਇੱਥੇ ਪਹਿਲਾਂ 80 ਰੁਪਏ ਸੀ, ਆ ਹੁਣ ਕੋਈ 10-5 ਰੁਪਏ ਵੱਧ ਗਿਆ ਹੈ। ਦੁੱਧ ਦੀ ਕਦਰ ਇੱਥੇ ਦੱਸੋ ਵੀ, ਉਂਝ ਕਹਿੰਦੇ ਕਿੱਲਤ ਦੁੱਧ ਦੀ ਬੜੀ ਹੈ। ਤੁਸੀਂ ਨਾ ਜੀ, ਹਾਂਜੀ, ਦੁੱਧ ਦੀ ਕਿੱਲਤ ਦੀ ਵਜ੍ਹਾ ਤੋਂ? ਨਹੀਂ, ਇਹ ਤਾਂ ਸ਼ੌਕ ਤੋਂ ਪੀ ਰਹੇ ਹਾਂ। ਆਹੋ, ਅੱਛਾ, ਹੁਣ ਮੈਂ ਤੁਹਾਨੂੰ ਇੱਕ ਗੱਲ ਮੋਟੀ ਜੀ ਕਰਦਾ ਜੀ ਤੁਹਾਡੇ, ਫਿਰ ਤੁਹਾਡੀ ਗੱਲ ਮੈਂ ਚੜ੍ਹਦੇ ਪੰਜਾਬ 'ਚ ਨਾ ਜੀ, ਕਿਸੇ ਮੱਝ ਗਾਂ ਦੀ ਲੱਤ ਟੁੱਟ ਜੇ ਨਾ, ਹੁਣ ਦੀ ਗੱਲ ਕਰ ਰਿਹਾ ਮੈਂ, ਕੋਈ ਪੁਰਾਣੀ ਨਹੀਂ, ਉੱਥੇ ਤੁਸੀਂ ਆ ਕੱਢ ਕੇ ਮੋਬਾਈਲ ਤੇ ਦੇਖ ਲਓ, ਉਹ ਪਲਸਤਰ ਕਰਕੇ ਜਾਂਦਾ ਡਾਕਟਰ। ਉੱਥੇ ਡੰਗਰ ਦੀ ਇੰਨੀ ਕਦਰ ਆ ਵੀ ਇਹ ਮੱਝ ਦੀ ਲੱਤ ਟੁੱਟ ਜੇ ਉਹ ਪਲਸਤਰ ਕਰਦੇ ਵੀ ਮਾਦਾ ਇਹਦੇ ਤੋਂ ਨਸਲ ਵਧਣੀ, ਉਹ ਉਹਨੂੰ ਜ਼ਾਇਆ ਨਹੀਂ ਕਰਦੇ, ਛੁਰੀ ਨਹੀਂ ਫੇਰਦੇ। ਸਾਡੇ ਇੱਥੇ ਤੇ ਮੇਰੇ ਨਾਲ ਹੁਣ ਆ ਮੋਟਰਸਾਈਕਲ ਤੇ ਬਹਿ ਲੱਗਾ ਚੱਲ ਉੱਥੇ ਮੰਡੀ ਦੇ ਵਿੱਚ, ਕਰਾਚੀ ਦੇ ਵਪਾਰੀ ਆਉਂਦੇ, ਉਹ ਚੰਗੀਆਂ ਭਲੀਆਂ ਮੱਝਾਂ, ਸਿਰਫ ਉਹ ਕੀ ਮਾਦੀਆਂ, ਤੇ ਉਹ ਤੋਕੜ ਉਹਨਾਂ ਤੇ ਨੰਬਰ ਲਾਈ ਜਾਂਦੇ, ਜਾ ਕੇ ਕਰਾਚੀ ਹਲਾਲ ਕਰੀ ਜਾਂਦੇ ਹੈ। ਉਹ ਮੈਂ ਵੀਡੀਓ ਦੇਖੀ ਤੇ ਅੱਖਾਂ 'ਚੋਂ ਪਾਣੀ ਆ ਗਿਆ ਵੀ ਮੱਝ ਚੋ ਕੇ ਤੇ ਉਹ ਹਲਾਲ ਕਰਤੀ। ਉਹ ਜ਼ਾਲਮੋ, ਤੁਸੀਂ ਮਰਨਾ ਨਹੀਂ ਹੈ। ਤੇ ਉਹ ਮੱਝਾਂ ਮਹਿੰਗੀ, ਗਰੀਬ ਦੀ ਪਹੁੰਚ 'ਚੋਂ ਡੰਗਰ ਹੀ ਦੂਰ ਚਲਾ ਗਿਆ। ਹੁਣ 7-8 ਲੱਖ ਤੋਂ ਘੱਟ ਮੱਝ ਨਹੀਂ ਆਉਂਦੀ। ਇਹਦੀ ਵਜ੍ਹਾ ਨਹੀਂ ਕਦੀ ਕਿਸੇ ਨੇ ਦੇਖੀ? ਆਹ ਵਜ੍ਹਾ ਇਹਦੀ, ਮਾਦੀਆਂ ਹਲਾਲ ਕਰੀ ਜਾਂਦੇ, ਘਟੀ ਜਾ ਰਹੀਆਂ। ਉਹ ਕੋਈ ਪੁੱਛਣ ਵਾਲਾ ਹੀ ਕੋਈ ਨਹੀਂ। ਮਾਦੀਆਂ ਤੇ ਆਖੇ ਪਾਬੰਦੀ, ਕਾਹਦੀ ਪਾਬੰਦੀ? ਉਹ ਸ਼ਰੇਆਮ ਉਹ ਟਰੱਕ ਭਰ ਕੇ ਤੇ ਜਾ ਕੇ ਕਰਾਚੀ ਹਲਾਲ ਕਰੀ ਜਾਂਦੇ ਹੈ। ਆਖੇ ਜੀ ਇੱਕ ਤੋਕੜਾ, ਇਹਦੇ 'ਚ ਉਹਦਾ ਕਸੂਰ ਆ, ਮੱਝ ਦਾ ਵੀ ਤੋਕੜ ਬਹਾਨਾ ਬਣਾਇਆ ਤੇ ਉਹ ਚੰਗੀਆਂ ਭਲੀਆਂ ਮੱਝਾਂ ਹਲਾਲ ਕਰੀ ਜਾਂਦੇ। ਕੋਈ ਬੋਲਦਾ ਨਹੀਂ, ਕੋਈ ਗੱਲ ਨਹੀਂ ਕਰਦਾ। ਸਾਡੀ ਮੰਡੀਆਂ 'ਚੋਂ, ਪੰਜਾਬ ਦੀ ਮੰਡੀਆਂ 'ਚੋਂ ਖਰੀਦ ਕੇ ਲਿਜਾਂਦੇ ਤੇ ਉਹ ਜਾ ਕੇ ਉੱਥੇ ਛੁਰੀ ਫੇਰ ਲੈਂਦੇ। ਅੱਛਾ, ਗੱਲ ਕਰ ਰਹੇ ਸੀ ਅੱਗੇ ਕਾਰੋਬਾਰਾਂ ਦੀ, ਤੁਸੀਂ ਮੇਰੀ ਮੰਨੋ ਖਾਏ ਬੱਤਖਾਂ ਰੱਖ ਲਓ। ਤੇਰੀ ਤਾਂ ਨਹੀਂ ਮੰਨਦੇ ਕਿ ਤੂੰ YouTube ਤੇ ਵੀਡੀਓ ਬਣਾਉਣਾ। ਨਹੀਂ, ਉਂਝ ਵੀ ਤਾਂ ਬੰਦਾ ਤਾਂ ਹੈ ਹੀ ਆ ਨਾ, ਚੱਲ ਗੱਲ ਤੂੰ ਮੰਨ ਲਾ, ਬੱਤਖਾਂ ਰੱਖ ਲਾ, ਅੰਡੇ ਪਾਲ ਲਾ, ਬੱਤਖਾਂ ਦੇ ਵੇਚਿਆ ਕਰੀ। ਸਾਡੇ ਇੱਥੇ ਇੱਕ ਬੰਦਾ ਜੀ, ਤੇ ਉਹ ਆਇਆ ਅਨਾਲ ਦੇ ਪਿੰਡ ਦਾ, ਬਾਹਰੋਂ ਆਇਆ, ਤੇ ਉਹਨੇ ਨਾ, ਉਹਨੂੰ ਕਿਸੇ ਨੇ ਉਹ ਵੀਡੀਓ ਦੇਖੀ ਤੇ ਉਹ ਬਾਹਰੋਂ ਹਰ ਸ਼ੈ ਵੇਚ ਵਟਾ ਕੇ ਤੇ ਉਹਨੇ ਬੱਤਖਾਂ ਰੱਖ ਲਈਆਂ ਅਨਸ਼ਾਰਨ ਤੇ ਹਾਂਜੀ। ਅੱਛਾ, ਹਾਂ, ਤੇ ਉਹ ਬੱਤਖਾਂ ਉਹਨੇ ਬਣਾ ਕੇ, ਉਹ ਕੱਚੀਆਂ ਕੰਧਾਂ ਤੇ ਉਹ ਤਲਾਬ ਪੂਰਾ ਜਿਹੜਾ ਉਹਦਾ ਫਾਰਮ ਹੁੰਦਾ, ਪੂਰਾ ਉਹਨੇ ਫਾਰਮ ਬਣਾਇਆ। ਤੇ ਉਹ ਬੱਤਖਾਂ ਦੇ ਆਂਡੇ, ਤੇ ਉਹ ਜਦੋਂ ਵੇਚਣ ਦਾ ਟਾਈਮ ਆਇਆ ਤੇ ਉਹ ਕਹਿਣਗੇ ਜੀ, ਕੋਈ ਕਈ ਕਹੇ ਕਿ ਖਾਈ ਦੇ ਨਹੀਂ ਹੁੰਦੇ, ਐਡਾ ਅੰਡਾ ਹਰਾਮ ਆ। ਕੋਈ ਉਹ ਵੇਚਣ ਸ਼ਹਿਰ ਗਿਆ, ਉਹਨੂੰ ਕਹੇ ਤੂੰ ਤਾਂ ਕੱਚੂ ਕੁੰਮਿਆਂ ਦੇ ਲਈ ਫਿਰਨਾ, ਉਹ ਕੋਈ ਪੁੱਛਦਾ ਨਹੀਂ, ਕੋਈ ਦੱਸਦਾ ਨਹੀਂ। ਉਹ ਲੈ ਜਾ, ਫੜ ਲੈ ਜਾ ਕੇ ਉੱਥੋਂ, ਆ ਤੂੰ ਰੱਖ ਲੈ ਜਿੰਨੀਆਂ ਮਰਜ਼ੀ ਲਿਆ। ਅੱਛਾ, ਨਹੀਂ ਉਹ ਵੀ ਸਹੀ, ਉਹ ਵੀ ਗਾਲਾਂ ਕੱਢਦਾ ਸੀ। ਹੋਰ ਸਾਡੇ ਕੀ ਮਸਲੇ ਐਸੇ ਜਿਹੜੇ ਤੁਸੀਂ ਸਮਝਦੇ ਆ ਵੀ ਭਲੇ ਉਹਨਾਂ ਤੇ ਗੱਲ ਹੀ ਨਹੀਂ ਹੋ ਰਹੀ ਜਾਂ ਕੋਈ ਗੱਲਬਾਤ ਹੀ ਨਹੀਂ ਹੋ ਰਹੀ? ਸਾਡੇ ਨਾ ਜੀ ਹੁਣ ਮਸਲਾ ਇੱਕ ਬਹੁਤ ਚੱਲ ਰਿਹਾ, ਅਸੀਂ ਬੜੇ ਪਰੇਸ਼ਾਨ ਤੇ ਚੋਰਾਂ ਨੇ ਬੜਾ ਡਰਾਮਾ ਬਣਾਇਆ ਸਾਡਾ। ਉਹ ਮੱਕੀ ਦੇ ਥੈਲੇ ਭਰ ਕੇ ਰੱਖਦੇ ਆ ਤੇ ਉਹ ਰਾਤ ਨੂੰ ਚੱਕ ਕੇ ਲੈ ਜਾਂਦੇ।
ਮੱਕੀ ਇੱਥੇ ਟੈਂਡਰਾਂ ਦੇ ਵਿੱਚ ਸਾਰੀ ਰਾਤ ਪਈ ਰਹਿੰਦੀ ਸੀ, ਕੋਈ ਪੁੱਛਦਾ ਹੀ ਨਹੀਂ। ਅੱਛਾ ਉਹ ਮਿਰਚਾਂ ਦੀ ਪਨੀਰੀ ਕੋ ਪੱਟ ਕੇ ਲੈ ਗਿਆ, ਟਰਾਂਸਫਾਰਮਰ ਬਿਜਲੀਆਂ ਦੇ ਲਾ ਕੇ ਉਹਦੇ ਵਿੱਚੋਂ ਮੋਟਰਾਂ, ਇਹ ਤਾਂ ਹੁਣ ਕੀ ਕਰੀਏ ਫਿਰ? ਖੂਹ ਚੋਂ ਮੋਟਰਾਂ ਕੱਢ ਕੇ ਵੇਚੀ ਜਾਂਦੇ ਹੂੰ ਹੈ। ਤੇ ਉਹ ਹੁਣ ਦੱਸੋ ਵੀ ਚਲੋ ਡੰਗਰ ਦੀ ਚੋਰੀ ਤਾਂ ਅੱਗੇ ਵੀ ਚੱਲ ਰਹੀ ਸੀਗੀ, ਇਹ ਤੇ ਫਿਰ ਕੂਤੀ ਛਿੱਕਾ ਪਿਆ ਜੋ ਹੋਇਆ, ਆ ਨਵੀਂ ਚੱਲ ਪਈ ਹੈ। ਉਹ ਫਸਲ ਪਈ ਚੱਕ ਕੇ ਉਹ ਟਾਲੀ ਛਾਂਗ ਕੇ ਤੂੰ ਘਰ ਨਹੀਂ ਪਹੁੰਚਣਾ, ਪਿੱਛੋਂ ਕੋਈ ਛਾਪੇ ਖਿੱਚ ਕੇ ਲਾ ਜਾਂਦਾ। ਬੜੇ ਯਾਰ ਹਾਲਾਤ ਤਾਂ ਖਰਾਬ ਆ ਫਿਰ ਸੁਰਿਆ ਸਾਹਿਬ। ਮੈਂ ਕੀਤੇ ਹੂੰ ਇਹ ਤੂੰ ਕੀਤੇ? ਮੈਂ ਪੁੱਛਦਾ ਵੀ ਅੱਛਾ ਮੈਂ ਕਿਹਾ ਪਤਾ ਨਹੀਂ ਕਹਿ ਰਹੇ ਮੈਂ ਕੀਤੇ ਆ। ਨਹੀਂ ਵੀ ਇਹ ਹੋਏ ਪਏ ਆ, ਫਿਰ ਹੁਣ ਦੱਸ ਕੀ ਕਰੀਏ। ਕੁਛ ਵੀ ਨਹੀਂ ਕਰਨਾ ਕਰਾਣਾ ਕੀ ਆ ਇੱਥੇ। ਮੈਂ ਕਿਹੜਾ ਕਹਿ ਰਿਹਾ ਵੀ ਬੰਦੂਕ ਚੱਕ ਲਓ, ਵੈਸੇ ਮਸਲਨ ਗੱਲ ਕਰ ਰਹੇ ਆ, ਹੁਣ ਦੁੱਖ ਸੁੱਖ ਤਾਂ ਕਰੀਏ। ਹੁੱਕਾ ਪੀਓ, ਲਓ ਲਓ ਲਓ। ਅੱਛਾ ਜੀ, ਇਹ ਮਾਸ਼ਾਅੱਲਾ ਡੇਰਾ ਸੋਹਣਾ ਬਣਾਇਆ ਜੀ ਤੁਸੀਂ, ਪੂਰਾ ਕਲਚਰ ਨੂੰ ਫਾਲੋ ਕਰ ਰਹੇ ਆ ਨਾ। ਨਹੀਂ ਉਹ ਇਹਨੂੰ ਵਿੱਚੋਂ ਕੱਟਿਆ ਵੀ ਜਾਊਗਾ ਜਿਹੜਾ। ਕੱਟ ਲਾਂਗੇ ਜੇ ਕਹੋਗੇ ਤਾਂ। ਅੱਛਾ ਇੱਥੇ ਹੁਣ ਰੋਕ ਕੇ ਦਿਖਾ ਤਾ। ਰੋਕ ਲਈਏ? ਹਾਂ ਰੋਕ ਕੇ ਦਿਖਾ ਤਾ। ਉਹ ਜਿਹੜੇ ਬੰਦੇ ਬੈਠੇ ਸੀ ਨਾ, ਉਹ ਬੜਾ ਇੰਟਰਵਿਊ ਚੱਲਿਆ।